ਸੁਣਿਆ ਤੇ ਬਹੁਤ ਹੈਗਾ ਸੀ ਵੀ ਪਾਕਿਸਤਾਨੀ ਪਿਆਰ ਬਹੁਤ ਕਰਦੇ ਆ ਜੀ। ਪਰ ਜਿੰਨਾ ਪਿਆਰ ਕੀਤਾ ਇਹਨਾਂ ਕਦੀ ਸੋਚਿਆ ਵੀ ਨਹੀਂ ਹੈਗਾ ਕਿ ਹਾਂ ਮੇਰੇ ਕੋਲ ਤੇ ਅਲਫਾਜ਼ ਹੈ ਨਹੀਂ ਕਿ ਦੱਸਣ ਵਾਸਤੇ। ਮੈਂ ਤੇ ਜਿੱਥੇ ਵੀ ਫੋਨ ਕਰਦਾ ਨਾ ਜੀ। ਤੇ ਮੈਂ ਤੇ ਫੋਨ ਤੇ ਵੀ ਦੱਸਦਾ ਕਿ ਮੈਂ ਕਹਾ ਮੇਰੇ ਵੀਰੋ ਵੀ ਪਿਆਰ ਕਰਨਾ ਇਹਨਾਂ ਕੋਲ ਸਿੱਖੋ। ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਕੀ ਰੀਤ, ਹਾਂਜੀ ਉਸ ਤੋੜਨ ਨਾਲ ਵਿਹਾਰ ਨਹੀਂ, ਉਸ ਗੰਢਣ ਨਾਲ ਪ੍ਰੀਤ। ਬੰਦੇ ਦੇ ਅੰਦਰ ਇੱਕ ਇਮਿਊਨ ਸਿਸਟਮ ਹੁੰਦਾ ਹੈ ਨਾ, ਕਿ ਬੰਦੇ ਨੂੰ ਉਹ ਤਾਕਤਵਰ ਕਰਦਾ ਹੈ। ਹਾਂ ਅਸੀਂ ਜਦੋਂ ਇਹ ਪੰਜਾਬੀ ਭਰਾਵਾਂ ਦੀ ਖਿਦਮਤ ਕਰਦੇ ਹਾਂ, ਸਾਡਾ ਇਮਿਊਨ ਸਿਸਟਮ ਤਾਕਤਵਰ ਹੋ ਜਾਂਦਾ। ਗੁਰਦੁਆਰਾ ਸਾਹਿਬ ਕੋਈ ਜਾਂਦਾ, ਕੋਈ ਤੁਹਾਨੂੰ ਇਹ ਨਹੀਂ ਪੁੱਛਦਾ ਕਿ ਤੁਹਾਡੀ ਜਾਤ ਕਿਹੜੀ ਆ, ਹਾਂ। ਤੁਸੀਂ ਕਿੱਥੋਂ ਆਏ ਆ, ਕੀ ਆ, ਤੁਸੀਂ ਬੈਠੋ ਤੇ ਲੰਗਰ ਛਕੋ। ਸਰਦਾਰ ਜਿਹੜੇ ਨੇ ਨਾ, ਇਹਨਾਂ ਦੇ 12 ਵੱਜ ਜਾਂਦੇ ਨੇ, ਯਾਨੀ ਜਿਹੜਾ 12 ਵਜੇ ਦਾ ਟਾਈਮ ਹੈ ਨਾ, ਉਸ ਵੇਲੇ ਸਰਦਾਰ ਜਿਹੜੇ ਨੇ ਉਹ ਆਪਣੇ ਆਪੇ 'ਚ ਨਹੀਂ ਰਹਿੰਦੇ, ਉਸ ਵੇਲੇ ਬਚੋ ਸਰਦਾਰਾਂ ਕੋਲੋਂ। ਇਹਦਾ ਕੀ ਮਤਲਬ ਹੈ? ਤੁਹਾਡੇ ਚੈਨਲ ਦੀ ਜ਼ਰੀਏ ਜਿਹੜਾ ਨਾ ਦੋਵਾਂ ਹਕੂਮਤਾਂ ਨੂੰ ਅੱਗੇ ਸੀ ਬੇਨਤੀ ਕਰ ਸਕਦੇ ਹਾਂ ਕਿ ਮਿਹਰਬਾਨੀ ਕਰੋ। ਤੇ ਹੁਣ ਮੇਰੇ ਦੋਸਤ ਦੇ ਬੇਟੇ ਦਾ ਵਿਆਹ ਸੀ ਦਿੱਲੀ ਜੀ, ਸਰਦਾਰ ਹੋਰਾਂ ਦਾ, ਤੇ ਉਹ ਵੀਜ਼ੇ ਨਹੀਂ ਮਿਲੇ। ਹਾਂ ਤੇ 5 ਘੰਟੇ ਦੀ ਡਰਾਈਵ ਤੇ ਦਿੱਲੀ ਹੈ ਹਾਂ ਤੇ 1 ਘੰਟੇ ਦੀ ਡਰਾਈਵ ਤੇ ਅੰਮ੍ਰਿਤਸਰ ਹੈ। ਹਾਂ ਤੇ ਵੀਜ਼ੇ ਖੋਲ ਦਿਓ ਬਸ। ਬੜੇ ਸਾਲ ਹੋ ਗਏ ਨੇ, 77 ਸਾਲ, ਹੁਣ ਬੰਦ ਕਰਕੇ ਕੀ ਕਰਨਾ। ਹਾਂ। ਦੇਸ਼ ਪੰਜਾਬ ਦੇ ਵਸਨੀਕ ਨੇ, ਪੰਜਾਬੀ ਜਿਹੜੇ ਨੇ, ਉਹ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਵਸਦੇ ਨੇ, ਉਹਨਾਂ ਦੀ ਇੱਕ ਬਰਾਦਰੀ ਹੈ, ਉਹਨਾਂ ਦਾ ਇੱਕ ਟੱਬਰ ਹੈ। ਜਿੰਨੀ ਅਸੀਂ ਮੁਹੱਬਤ ਦਿੰਦੇ ਆ ਨਾ, ਇਹਨੂੰ ਤੁਸੀਂ 1000 ਨਾਲ ਮਲਟੀਪਲਾਈ ਕਰ ਲਓ, ਉਸ ਤੋਂ ਜ਼ਿਆਦਾ ਉਹ ਦਿੰਦੇ ਨੇ। ਵਾਹ। ਇੱਥੇ ਮੁਹੱਬਤ ਲੈਣ ਤੇ ਦੇਣ ਦਾ ਵਪਾਰ ਚੱਲ ਰਿਹਾ। ਔਰ 12 ਵਜੇ ਤੋਂ ਬਚਿਆ ਜੇ, ਰਾਤ ਦੇ 12 ਵੱਜਦੇ ਨੇ ਤੇ ਸਿੱਖ ਹਮਲਾਵਰ, ਉਹਨਾਂ ਦੇ ਜੱਥੇ ਉਹ ਆਣ ਪੈਂਦੇ ਨੇ ਲੁਟੇਰਿਆਂ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਗੁੱਡ ਮਾਰਨਿੰਗ। ਸਾਹਿਬੋ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਬਾਬਾ ਜੀ ਗੁਰੂ ਨਾਨਕ ਦੇਵ ਦੀਆਂ 555 ਸਾਲਾਂ ਜੰਮਣ ਦਿਹਾੜ ਦੀਆਂ ਤਕਰੀਬਾਤ ਪੂਰੀ ਦੁਨੀਆ ਦੇ ਵਿੱਚ ਮਨਾਈਆਂ ਜਾ ਰਹੀਆਂ ਨੇ। ਬਹੁਤ ਸਾਰੇ ਮੁਲਕਾਂ ਤੋਂ ਸਾਡੇ ਸਿੱਖ ਭੈਣਾਂ ਭਰਾ ਬਾਬਾ ਜੀ ਗੁਰੂ ਨਾਨਕ ਦੇਵ ਦੀ ਜੰਮਣ ਭੋਏ ਨਨਕਾਣਾ ਸਾਹਿਬ ਤਸ਼ਰੀਫ ਲਿਆਏ ਨੇ, ਤਾਂ ਕਿ ਆਪਣੇ ਸਿੱਖ ਮਤ ਦੇ ਬਾਨੀ ਬਾਬਾ ਜੀ ਗੁਰੂ ਨਾਨਕ ਦੇਵ ਦੇ ਜੰਮਣ ਦਿਹਾੜ ਦੀਆਂ ਖੁਸ਼ੀਆਂ ਦੇ ਵਿੱਚ ਰਲਤ ਕਰ ਸਕਣ ਤੇ ਇਸ ਮੌਕੇ ਤੇ ਸਜਾਈਆਂ ਜਾਣ ਵਾਲੀਆਂ ਪਵਿੱਤਰ ਤਕਰੀਬਾਤ ਦੇ ਵਿੱਚ ਵੀ ਸ਼ਿਰਕਤ ਕਰ ਸਕਣ। ਸਾਡੇ ਇੱਕ ਮਿੱਤਰ ਸਰਦਾਰ ਸਵਰਨ ਸਿੰਘ ਸੋਨੋ ਜਰਮਨੀ ਤੋਂ ਇਹਨਾਂ ਤਕਰੀਬਾਤ ਦੇ ਵਿੱਚ ਰਲਤ ਕਰਨ ਦੇ ਵਾਸਤੇ ਪਾਕਿਸਤਾਨ ਆਏ ਹੋਏ ਨੇ। ਸਾਡੇ ਇੱਕ ਹੋਰ ਮਿੱਤਰ ਚੌਧਰੀ ਸ਼ਾਹਦ ਅੰਸਰ ਗੁਰਾਇਆ, ਜਿਹੜੇ ਕਿ ਅੰਜਮਨ ਪਟਵਾਰੀਆਨ व ਕਾਨੂੰਨ ਗੋਇਆਨ ਪੰਜਾਬ ਦੇ ਪ੍ਰੈਜ਼ੀਡੈਂਟ ਵੀ ਨੇ, ਉਹਨਾਂ ਨੇ ਜਰਮਨੀ ਤੋਂ ਆਉਣ ਵਾਲੇ ਇਹ ਉਚੇਚੇ ਪ੍ਰਾਹੁਣੇ, ਸਿੱਖ ਪ੍ਰਾਹੁਣੇ ਜਿਹੜੇ ਨੇ, ਉਹਨਾਂ ਦੇ ਇਜ਼ਾਜ਼ ਦੇ ਵਿੱਚ ਅੱਜ ਦੁਪਹਿਰ ਦੇ ਜ਼ੁਹਰਾਨੇ ਦੀ ਇੱਕ ਦਾਵਤ ਦਿੱਤੀ ਹੋਈ ਹੈ, ਜਿਹਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਸਰਦਾਰ ਸਵਰਨ ਸਿੰਘ ਹੋਰੀ ਉਹਨਾਂ ਦੇ ਘਰ ਵਜ਼ੀਰਾਬਾਦ ਤਸ਼ਰੀਫ ਲਿਆ ਰਹੇ ਨੇ। ਆਓ ਤੁਹਾਨੂੰ ਵੀ ਨਾਲ ਲੈ ਚਲੀਏ ਤੇ ਚੱਲ ਕੇ ਉੱਥੇ ਤਸ਼ਰੀਫ ਲਿਆਉਣ ਵਾਲੇ ਵਿਦੇਸੀ
ਸਿੱਖ ਪ੍ਰਾਹੁਣਿਆਂ ਦੇ ਨਾਲ ਮਿਲਵਾਈਏ। ਆਓ ਸਾਡੇ ਨਾਲ। ਲੋ ਜੀ ਪਿਆਰਿਓ, ਤੁਹਾਨੂੰ ਜਿਸ ਤਰ੍ਹਾਂ ਕਿ ਦੱਸਿਆ ਵੀ ਜਰਮਨੀ ਤੋਂ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀਆਂ 555 ਸਾਲਾ ਜਨਮ ਦਿਹਾੜ ਦੀਆਂ ਤਕਰੀਬਾਤ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਸਾਡੇ ਇੱਕ ਬੜੇ ਪਿਆਰੇ ਮਿੱਤਰ ਤਸ਼ਰੀਫ ਲਿਆਏ ਨੇ, ਸਰਦਾਰ ਸਵਰਨ ਸਿੰਘ ਸੋਨੋ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ। ਸਰਦਾਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਰਦਾਰ ਜੀ ਧੰਨ ਭਾਗ ਤੁਸੀਂ ਆਏ ਸਾਡੇ ਕੋਲ, ਸਾਡੇ ਘਰ ਆਏ। ਪਹਿਲੇ ਤੇ ਇਹ ਦੱਸੋ ਕਿ ਤੁਸੀਂ ਜਰਮਨੀ ਤੋਂ ਵਾਇਆ ਫਿਰ ਇੰਡੀਆ ਆਏ ਹੋ ਜਾਂ ਜਰਮਨੀ ਤੋਂ ਡਾਇਰੈਕਟ ਸਿੱਧਾ ਆਏ ਹੋ ਪਾਕਿਸਤਾਨ? ਨਹੀਂ, ਜਰਮਨੀ ਤੋਂ ਭਾਈ ਸਾਡੀ ਫਲੈਟ ਹੈਗੀ ਸੀ ਦੁਬਈ ਦੀ ਜੀ। ਔਰ ਦੁਬਈ ਤੋਂ ਫਿਰ ਮੁਲਤਾਨ ਦੀ ਫਲੈਟ ਜੀ। ਹਾਂਜੀ, ਤੇ ਮੁਲਤਾਨ ਤੋਂ ਫਿਰ ਅਸੀਂ ਇੰਟਰ ਹੋਏ ਹਾਂ ਅਸੀਂ। ਅੱਛਾ ਅੱਛਾ। ਹਾਂਜੀ। ਤੇ ਤੁਸੀਂ ਗਏ ਫਿਰ ਜੰਮਨ ਭੋਏ ਬਾਬਾ ਜੀ ਗੁਰੂ ਨਾਨਕ ਦੇਵ ਦੀ ਨਨਕਾਣਾ ਸਾਹਿਬ ਗਏ ਹੋ, ਜ਼ਿਆਰਤਾਂ ਕੀਤੀਆਂ ਜੀ? ਹਾਂਜੀ, ਸਾਰੇ ਅਸੀਂ ਪੂਰੇ ਦਰਸ਼ਨ ਕਰਕੇ ਆਏ ਹਾਂ। ਅੱਛਾ ਜੀ। ਹਾਂਜੀ। ਕਿੱਥੇ ਕਿੱਥੇ ਗਏ ਹੋ ਪਾਕਿਸਤਾਨ? ਅਸੀਂ ਜੀ ਪੰਜਾ ਸਾਹਿਬ ਹਾਂਜੀ ਤੇ ਨਨਕਾਣਾ ਸਾਹਿਬ ਜੀ। ਹਾਂਜੀ, ਤੇ ਕਰਤਾਰਪੁਰ ਸਾਹਿਬ ਅਸੀਂ ਰਾਤ ਕੱਲ ਹੋ ਕੇ ਆਏ ਹਾਂ। ਅੱਛਾ। ਹਾਂਜੀ ਹਾਂਜੀ, ਸਾਰੇ ਦਰਸ਼ਨ ਕਰਕੇ ਆਏ ਹਾਂ ਜੀ। ਅੱਛਾ ਜੀ। ਹਾਂਜੀ। ਤੇ ਸਰਦਾਰ ਜੀ ਇਕੱਲੇ ਹੀ ਆਏ ਹੋ ਕਿ ਫੈਮਿਲੀ ਦੇ ਨਾਲ ਆਏ ਹੋ? ਨਹੀਂ, ਮੈਂ ਇਕੱਲਾ ਹੀ ਆਇਆ ਤੇ ਨਾਲ ਮੇਰੇ ਦੋ ਦੋਸਤ ਹੋਰ ਆਏ ਆ। ਅੱਛਾ ਅੱਛਾ। ਔਰ ਸਾਡੇ ਜਿਹੜੇ ਚੌਧਰੀ ਤਮੂਰ ਅਸਲਮ ਸਾਹਿਬ ਹੁਣੀ ਜੀ ਜੀ, ਉਹ ਇੱਥੇ ਵਿਹਾੜੀ ਤੋਂ, ਉਹ ਜਰਮਨ ਸਾਡੇ ਲਾਗੇ ਰਹਿੰਦੇ ਆ। ਹਾਂ ਹਾਂ। ਤੇ ਉਹ ਮੈਨੂੰ ਪਿਛਲੇ ਸਾਲ ਦੇ ਵੀ ਕਹਿੰਦੇ ਸੀ ਕਿ ਪਾਕਿਸਤਾਨ ਤੈਨੂੰ ਲੈ ਕੇ ਜਾਣਾ। ਹਾਂ ਹਾਂ। ਤੇ ਮੈਂ ਵੈਸੇ ਹੀ ਜਿੱਦਾਂ ਮਤਲਬ ਕਿ ਵੀ ਟਾਲ ਮਟਾਲਾ ਆਪਣੇ ਪੰਜਾਬੀ ਕਹਿੰਦੇ ਕਰੀ ਜਾਂਦੇ। ਹਾਂ। ਤੇ ਫਿਰ ਐਰਕੀ ਤੇ ਉਹਨਾਂ ਨੇ ਵੀਜ਼ੇ ਦਾ ਸਾਰਾ ਕੁਝ ਆਪਣੇ ਆਪ ਮੈਨੂੰ ਦੱਸੇ ਤੋਂ ਬਗੈਰ ਵੀਜ਼ੇ ਦਾ ਕਰਵਾ ਕੇ, ਹਾਂ, ਟਿਕਟ ਕਰਵਾ ਕੇ ਕਹਿੰਦੇ ਭਾਈ ਐਰਕੀ ਤੇ ਸਭ ਕੁਝ ਹੋ ਗਿਆ ਤੇ ਹੁਣ ਤੇ ਤੈਨੂੰ ਜਾਣਾ ਹੀ ਪੈਣਾ। ਹਾਂ। ਤੇ ਅਸੀਂ ਆ ਗਏ। ਨਹੀਂ ਤਾਂ ਸਰਦਾਰ ਜੀ ਗੱਲ ਸੁਣੋ, ਤੁਹਾਡੇ ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਸਿੱਖ ਮੱਤ ਦੇ ਬਾਨੀ ਸਨ। ਹਾਂਜੀ ਹਾਂਜੀ। ਨਹੀਂ ਤੇ ਉਹਨਾਂ ਧਰੀ ਨਾ ਜੀ। ਹਾਂਜੀ ਬਿਲਕੁਲ। ਉਹਨਾਂ ਦੀ ਜੰਮਨ ਭੋਏ ਵੀ ਇੱਥੇ ਹੋਵੇ। ਹਾਂਜੀ ਹਾਂਜੀ। ਤੇ ਫਿਰ ਇੱਥੇ ਹੀ ਬਾਬਾ ਜੀ ਕਰਤਾਰਪੁਰ ਸਾਹਿਬ ਹੀ ਜੋਤੀ ਜੋਤ ਸਮਾਏ ਵੀ। ਹਾਂਜੀ ਹਾਂਜੀ। ਹਾਂਜੀ। ਤੇ ਤੁਸੀਂ ਇੱਥੇ ਆਉਣ ਤੋਂ ਝੱਕਦੇ ਕਿਉਂ ਰਹੇ, ਟਾਲ ਮਟੋਲਾ ਕਿਉਂ ਕਰਦੇ ਰਹੇ? ਬਸ ਜੀ ਕੰਮਾਂ ਦਾ ਹੀ ਆਪਾਂ ਕਹਿ ਸਕਦੇ ਹਾਂ। ਜਿੱਦਾਂ ਹੁਣ ਕੰਮਾਂ ਕਾਰਾਂ ਦੇ ਵਿੱਚ ਬੰਦਾ ਬਿਜੀ ਹੁੰਦਾ ਕਿ ਸਾਡੇ ਇੱਧਰ ਨਾ ਕੋਈ ਇਹਨਾਂ ਦਿਨਾਂ ਦੇ ਵਿੱਚ ਸਾਡੇ ਕੰਮ ਹੈਗੇ ਉੱਥੇ ਰੈਸਟੋਰੈਂਟਾਂ ਦੇ। ਹਾਂ। ਔਰ ਉੱਥੇ ਚੱਲਦੀ ਹੈ ਕ੍ਰਿਸਮਸ, ਇਸ ਟਾਈਮ ਕ੍ਰਿਸਮਸ ਦਾ ਪੂਰਾ ਜ਼ੋਰ ਆ ਪੂਰਾ। ਤੇ ਸਾਡੇ ਜਿੰਨੇ ਵੀ ਰੈਸਟੋਰੈਂਟ ਵਾਲੇ ਉਹਨਾਂ ਦਾ ਇਸ ਟਾਈਮ ਉੱਥੇ ਵੀ ਕੰਮ ਦਾ ਬਹੁਤ ਜ਼ੋਰ ਆ। ਹਾਂ। ਤੇ ਪਰ ਐਰਕੀ ਜਦੋਂ ਗੁਰੂ ਸਾਹਿਬ ਦੀ ਬਾਕੀ ਵੱਡੀ ਗੱਲ ਤੇ ਇਹ ਕਿ ਜਦੋਂ ਗੁਰੂ ਸਾਹਿਬ ਨੂੰ ਮਨਜ਼ੂਰ ਹੋਵੇ ਤੇ ਆਉਣਾ ਵੀ ਉਦੋਂ ਹੀ ਹੁੰਦਾ ਵਾ ਜਦੋਂ ਉਹਨਾਂ ਨੇ ਸੱਦਿਆ। ਵਾਹ। ਔਰ ਐਰਕੀ ਉਹਨਾਂ ਨੇ ਸੱਦਿਆ ਤੇ ਅਸੀਂ ਆ ਗਏ, ਵੇਖ ਲਓ। ਠੀਕ। ਹਾਂਜੀ, ਉਹ ਸਬੱਬ ਬਣਨਾ ਸੀ। ਵਾਹ। ਹਾਂਜੀ। ਲੋ ਜੀ ਪਿਆਰਿਓ, ਜਿਵੇਂ ਅਸੀਂ ਆਖਦੇ ਆ ਕਿ ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਵੱਲੋਂ ਸਾਨੂੰ ਇਜਾਜ਼ਤ ਮਿਲੇ ਤੇ ਸਾਡਾ ਫਿਰ ਉਮਰਾ ਕਰਨ ਨੂੰ ਦਿਲ ਕਰਦਾ, ਅਸੀਂ ਫਿਰ ਟੁਰ ਜਾਂਦੇ ਆ। ਹੱਜ ਤੇ ਵੀ ਸਾਡਾ ਅਕੀਦਾ ਕਿ ਅੱਲਾਹ ਪਾਕ ਬੁਲਾਉਂਦੇ ਨੇ ਤੇ ਅਸੀਂ ਜਾਂਦੇ ਆ। ਤੇ ਸਰਦਾਰ ਹੋਰੇ ਵੀ ਸਾਡੇ ਵਾਂਗੂ ਜਿਹੜੇ ਨੇ ਨਾ ਜੀ ਪੂਰੇ ਪੱਕੇ ਤੇ ਪੀਡੇ ਦੁਨੀਆਦਾਰ ਨੇ। ਉਹ ਆਂਦੇ ਨੇ ਕਮਾਈ ਦਾ ਟਾਈਮ ਸੀ ਪਰ ਗੁਰੂ ਜੀ ਨੇ ਬੁਲਾ ਲਿਆ ਤੇ ਇਹਨਾਂ ਨੂੰ ਫਿਰ ਆਉਣਾ ਪਿਆ। ਦਿਲ 'ਚ ਪਿਆਰ ਤੇ ਹੈ ਨਾ ਜੀ ਗੁਰੂ ਦੀ ਧਰਤੀ ਨਾਲ ਇਹਨਾਂ ਦਾ, ਲੇਕਿਨ ਵਾਕਈ ਦੁਨੀਆਦਾਰੀ ਦੇ ਵਿੱਚ ਖੁੱਬਿਆ ਬੰਦਾ ਜਿਹੜਾ ਉਹ ਫਿਰ ਧਰਮ ਨੂੰ ਪਿਛਾਂ ਛੱਡ ਛੱਡਦਾ। ਅੱਛਾ ਸਰਦਾਰ ਜੀ ਇਹ ਦੱਸੋ ਕਿ ਤੁਸੀਂ ਕਦੋਂ ਦੇ ਇੰਡੀਆ ਤੋਂ ਜਾ ਕੇ ਜਰਮਨੀ 'ਚ ਸੈੱਟ ਹੋ ਗਏ? ਮੈਂ ਜੀ ਜਰਮਨੀ 1995 ਤੋਂ 1995 ਤੋਂ ਮੈਂ ਜਰਮਨੀ 'ਚ ਰਹਿ ਰਿਹਾ। ਅੱਛਾ। ਹਾਂਜੀ ਇਹਦਾ ਹਾਂਜੀ। ਮਤਲਬ ਤੁਸੀਂ ਤੇ 30 ਸਾਲਾਂ ਦੇ ਹੋ। ਹਾਂਜੀ ਹਾਂਜੀ ਹਾਂਜੀ, ਕਾਫੀ ਟਾਈਮ ਹੋ ਗਿਆ। ਬਸ ਜੰਗ ਜੇ ਗਏ ਸੀ ਤੇ ਹੁਣ ਤੇ ਉਮਰਾਂ ਵੀ ਵਾਹਵਾ ਹੀ ਹੋ ਗਈਆਂ। ਅੱਛਾ ਇਹ ਦੱਸੋ ਕਿ ਉੱਥੇ ਕਾਰੋਬਾਰ ਤੁਸੀਂ ਦੱਸਿਆ ਵੀ ਤੁਹਾਡਾ ਰੈਸਟੋਰੈਂਟ ਦਾ? ਹਾਂਜੀ ਹਾਂਜੀ। ਤੇ ਸਾਡੇ ਸ਼ਹਿਰ ਗੁਜਰਾਂਵਾਲੇ ਜਿਹੜਾ ਪਹਿਲਵਾਨਾਂ ਦਾ ਸ਼ਹਿਰ ਅਖਵਾਉਂਦਾ ਹੈ, ਹਾਂਜੀ। ਸਾਡੇ ਸ਼ਹਿਰ 'ਚ ਸਾਡੇ ਬਹੁਤ ਸਾਰੇ ਯਾਰ ਦੋਸਤ ਹੋਟਲਾਂ ਦਾ ਕੰਮਕਾਜ ਕਰਦੇ ਨੇ। ਹਾਂਜੀ। ਉਹਨਾਂ ਦੇ ਬੜੇ ਬੜੇ ਮਾਰੂਫ ਢਾਬੇ ਨੇ, ਵੱਡੇ ਹੋਟਲ ਨੇ। ਹਾਂਜੀ। ਤੇ ਉਹਦੇ ਗਾਹਕਾਂ ਨੂੰ ਘੱਟ ਖਵਾਉਂਦੇ ਨੇ, ਆਪ ਬਹੁਤਾ ਖਾਂਦੇ ਨੇ। ਬੜੇ ਬੜੇ ਤਗੜੇ ਨੇ ਸਾਡੇ ਭਲਵਾਨ ਜਿਹੜੇ ਜਿਨ੍ਹਾਂ ਦੇ ਹੋਟਲ ਨੇ। ਤੁਸੀਂ ਆਪ ਨਹੀਂ ਰੋਟੀ ਛੋਟੀ ਖਾਂਦੇ? ਆਪ ਤੁਸੀਂ ਸਲਿਮ ਜਿਹੇ ਹੋ।
ਖਾਈ ਦੀ ਹੈ ਜੀ, ਪਰ ਰੋਟੀ ਖਾ ਕੇ ਤੇ ਫਿਰ ਨਾਲ ਪਚਾਈ ਦੀ ਹੈ ਨਾ। ਫਿਰ ਮੈਂ ਥੋੜਾ ਜਿਮ ਜੁਮ ਦਾ ਵੀ ਬਹੁਤ ਸ਼ੌਕੀਨ ਆ। ਅੱਛਾ ਅੱਛਾ। ਹਾਂਜੀ, ਮੈਂ 3-4 ਵਾਰੀ ਜਿਹੜਾ ਵੀਕ ਦੇ ਵਿੱਚ ਜਿਹੜਾ ਜਿਮ ਜਿਹੜਾ ਜ਼ਰੂਰੀ, ਨੋਰਮਲ ਤੇ ਮੈਂ ਫਿਰ ਗੁੱਜਰਾਂ ਵਾਲਿਆਂ ਨੂੰ ਵੀ ਮੈਂ ਅੱਗੇ ਨਿਕਲ ਜਾਣਾ ਸੀ ਜਦੋਂ ਦਾ ਮੈਂ ਇਹਦੇ ਚ ਲਾਈਨ ਚ ਪਿਆ ਵਾਂ। ਵਾਹ ਵਾਹ। ਪਰ ਮੈਨੂੰ ਜਿਮ ਦਾ ਵੀ, ਇੱਕ ਇਨਸਾਨ ਨਸ਼ਾ ਕਰਦਾ ਵਾ ਹੋਰ ਕਈ ਤਰ੍ਹਾਂ ਦੇ ਨਸ਼ੇ, ਮੈਨੂੰ ਇਹ ਜਿਮ ਦਾ ਬਹੁਤ ਨਸ਼ਾ। ਹਾਂ। ਮੈਂ ਵੀਕ ਦੇ ਵਿੱਚ 3-4 ਵਾਰੀ ਜਿਮ ਨਾ ਕਰਾਂ, ਵਾਹ ਨਾ ਜਾਵਾਂ, ਤੇ ਮੈਨੂੰ ਕੰਮ ਵੀ ਨਹੀਂ ਚੰਗਾ ਲੱਗਦਾ, ਵਾਹ ਫਿਰ ਕੰਮ ਕਰਨ ਨੂੰ ਵੀ ਨਹੀਂ ਦਿਲ ਕਰਦਾ। ਵਾਹ ਵਾਹ। ਔਰ ਜੇ ਮੈਂ ਆਪਣੇ ਸਰੀਰ ਨੂੰ ਟਾਈਮ ਦੇਈ ਨਾ, ਤਾਂ ਫਿਰ ਕੰਮ 'ਚ ਵੀ ਬਹੁਤ ਵਧੀਆ ਲੱਗਦਾ ਕਿ ਮੈਂ ਕੰਮ ਵੀ ਕਰਾਂ। ਵਾਹ। ਹਾਂਜੀ, ਸਰੀਰ ਦਾ ਲੋ ਵੀ ਜੀ ਖਿਆਲ। ਸਾਹਿਬ, ਜਿਵੇਂ ਆਖਦੇ ਨੇ ਵੀ ਜਾਨ ਹੈ ਤੇ ਜਹਾਨ ਹੈ। ਤੁਸੀਂ ਵੇਖੋ ਨਾ ਕਿ ਸਰਦਾਰ ਹੋਰੀ ਜਾਂਦੇ ਨੇ ਕਿ ਮੈਂ ਕੰਮ ਸ਼ਮ ਦੇ ਵਿੱਚ ਪੂਰੀ ਤਵੱਜੋ ਦੇਣਾ, ਲੇਕਿਨ ਇਹਦੇ ਨਾਲ ਨਾਲ ਉਹ ਪਾ ਫਰਮਾਉਂਦੇ ਨੇ ਵੀ ਮੈਂ ਹਫਤੇ 'ਚ 2-3 ਵਾਰੀ ਲਾਜ਼ਮੀ ਜਿਮ ਜਾਣਾ, ਔਰ ਜਿਮ ਜਾਣ ਦੇ ਵਿੱਚ ਹੀ ਮੇਰੀ ਸਿਹਤ, ਯਾਨੀ ਬਗੈਰ ਐਕਸਰਸਾਈਜ਼ ਤੋਂ, ਵਾਕਈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਦੋਂ ਕਿ ਅਸੀਂ ਖੁਸ਼ ਖੁਰਾਕ ਲੋਕ ਹੁੰਦੇ ਹਾਂ, ਹਰ ਵੇਲੇ ਖਾਣਾ ਪੀਣਾ ਸਾਡਾ ਜਾਰੀ ਰਹਿੰਦਾ ਹੈ, ਤੇ ਜੇ ਅਸੀਂ ਪਿਆਰਿਓ ਨਾਲ ਐਕਸਰਸਾਈਜ਼ ਨਾ ਕਰੀਏ ਤੇ ਫਿਰ ਸਿਹਤ ਜਿਹੜੀ ਹੈ ਉਹ ਇਸ ਤਰ੍ਹਾਂ ਸਰਦਾਰ ਹੋਰਾਂ ਵਾਂਗਰ ਤੇ ਨਹੀਂ ਨਾ ਹੋ ਸਕਦੀ। ਅੱਛਾ ਸਰਦਾਰ ਜੀ, ਤੁਸੀਂ ਪਾਕਿਸਤਾਨ ਆ ਗਏ, ਤੇ ਜਦੋਂ ਤੁਸੀਂ ਆਏ ਤਾਂ ਤੁਹਾਨੂੰ ਲੋਕੀ ਆਖਦੇ ਤੇ ਹੋਣਗੇ ਵੀ ਪਾਕਿਸਤਾਨ ਨਾ ਜਾਓ, ਜਾਂ ਉੱਥੇ ਲੋਕੀ ਜਿਹੜੇ ਨੇ ਕੋਈ ਡਰ ਖੌਫ ਵੀ ਹੈ ਪਾਕਿਸਤਾਨ ਆਉਣ ਦੇ ਵਾਸਤੇ ਸਿੱਖਾਂ ਭਰਾਵਾਂ ਦੇ ਕੋਈ ਦਿਲਾਂ 'ਚ? ਕਿਉਂਕਿ ਅਕਸਰ ਦੋਸਤ ਆਉਂਦੇ ਨੇ ਨਾ, ਤੇ ਉਹ ਆਂਦੇ ਨੇ ਜੀ ਕਿ ਅਸੀਂ ਗੱਲਾਂ ਉੱਥੇ ਬੜੀਆਂ ਐਸੀਆਂ ਸੁਣਦੇ ਹਾਂ ਵੀ ਡਰ ਲੱਗਦਾ ਸੀ ਵੀ ਹੋਰੇ ਪਾਕਿਸਤਾਨ ਜਾਵਾਂਗੇ ਤੇ ਕਿਸ ਤਰ੍ਹਾਂ ਦਾ ਵਰਤਾਰਾ ਲੋਕੀ ਕਰਨਗੇ। ਹੈ ਜੀ? ਨਹੀਂ, ਇਦਾਂ ਦਾ ਮੇਰੇ ਦਿਮਾਗ ਦੇ ਵਿੱਚ ਤਾਂ ਬਿਲਕੁਲ ਵੀ ਹੈ ਨਹੀਂ ਜੀ ਕਿਉਂਕਿ ਜਦੋਂ ਦੇ ਮੈਂ ਉੱਥੇ ਗਿਆ ਹਾਂ ਜਰਮਨ 'ਚ, ਜੀ ਜੀ। ਤੇ ਮੇਰੇ ਭਰਾ ਜਿਹੜੇ ਆਪਣੇ ਜਿਨ੍ਹਾਂ ਕੋਲ ਮੈਂ ਅੱਜ ਆਇਆ ਵਾਂ, ਹਾਂ ਹਾਂ ਅਲੀ ਗੁਰਾਇਆ ਹਾਂ ਹਾਂ। ਤੇ ਬਾਬਰ ਅਲੀ ਕਰਾਚੀ ਤੋਂ, ਜੀ ਜੀ। ਉਹਨਾਂ ਦੇ ਨਾਲ ਅਸੀਂ ਇਕੱਠੇ ਰਹਿੰਦੇ ਰਹੇ ਹਾਂ। ਹੁਣ ਤੱਕ ਸਾਡੇ ਜਿਹੜੇ ਫੈਮਿਲੀ ਰਿਲੇਸ਼ਨ ਹੈ ਇੱਕ ਦੂਜੇ ਦੇ ਨਾਲ, ਅਸੀਂ ਇੱਕ ਦੂਜੇ ਕੋਲ ਆਉਣੇ ਜਾਂਦੇ ਹਾਂ। ਵਾਹ। ਤੇ ਸਾਨੂੰ ਤੇ ਮਹਿਸੂਸ ਹੁੰਦਾ ਹੀ ਨਹੀਂ ਵੀ ਇਹ ਪਾਕਿਸਤਾਨੀ। ਸਾਨੂੰ ਤਾਂ ਇੱਦਾਂ ਲੱਗਦਾ ਜਿੱਦਾਂ ਅਸੀਂ ਇਕੱਠੇ ਬੈਠੇ ਹਾਂ, ਜਾਂ ਅਸੀਂ ਪਾਕਿਸਤਾਨੀ ਜਾਂ ਇੰਡੀਅਨ, ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਇੱਕੋ ਕੰਟਰੀ ਦੇ ਹਾਂ। ਵਾਹ ਵਾਹ। ਹਾਂਜੀ, ਹੁਣ ਤੱਕ ਕਦੀ ਏਦਾਂ ਦਾ ਮਹਿਸੂਸ ਨਹੀਂ ਹੋਇਆ, ਔਰ ਨਾ ਹੀ ਕੋਈ ਏਦਾਂ ਆਉਣ ਦਾ ਕੋਈ ਡਰ ਸੀਗਾ। ਹਾਂ ਹਾਂਜੀ। ਹਾਂ। ਲੋ ਜੀ ਸਾਹਿਬ, ਦੇਖੋ ਕਿੰਨੀ ਖੂਬਸੂਰਤ ਗੱਲ ਕੀਤੀ ਹੈ ਸਾਡੇ ਭਾਈ ਸਰਦਾਰ ਸੋਨੋ ਸਿੰਘ ਨੇ। ਵੇਖੋ ਨਾ ਜੀ, ਜਿਹੜੇ ਦੇਸ਼ ਪੰਜਾਬ ਦੇ ਵਸਨੀਕ ਨੇ, ਪੰਜਾਬੀ ਜਿਹੜੇ ਨੇ, ਉਹ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਵੱਸਦੇ ਨੇ, ਉਹਨਾਂ ਦੀ ਇੱਕ ਬਰਾਦਰੀ ਹੈ, ਉਹਨਾਂ ਦਾ ਇੱਕ ਟੱਬਰ ਹੈ। ਭਾਵੇਂ ਕੋਈ ਆਪਣਾ ਮਜ਼ਹਬ ਕੋਈ ਹੋਰ ਵੀ ਹੋਵੇ, ਅਕੀਦੇ ਹੋਰ ਵੀ ਹੋਣ, ਮੁਲਕ ਹੋਰ ਵੀ ਹੋਣ, ਲੇਕਿਨ ਪੰਜਾਬੀ ਬਿਲ ਆਖਰ ਪੰਜਾਬੀ ਨੇ। ਅੱਜ ਵੀ ਇੱਥੇ ਆਏ ਨੇ ਤੇ ਉੱਥੋਂ ਦੇ ਸਾਡੇ ਪਾਕਿਸਤਾਨੀ, ਯਾਨੀ ਵਜ਼ੀਰਾਬਾਦ, ਤੁਹਾਨੂੰ ਦੱਸਿਆ ਇੱਥੇ ਸ਼ਾਹਿਦ ਅਨਸਰ ਗਰਾਇਆ ਇਹਨਾਂ ਦੇ ਮੇਜ਼ਬਾਨ ਨੇ, ਜਿੱਥੇ ਅਸੀਂ ਇਸ ਵੇਲੇ ਬੈਠੇ ਹਾਂ। ਇਸ ਤੋਂ ਅੱਡ ਇਰਫਾਨ ਅਸਲਮ ਸਾਹਿਬ ਨਾਲ ਆਏ ਨੇ ਵਿਹਾੜੀ ਤੋਂ, ਫਿਰ ਤੁਹਾਨੂੰ ਮਿਲਵਾਨੇ ਆ ਚੌਧਰੀ ਸਰਾਜਦੀਨ ਗੁੱਜਰ ਇਹਨਾਂ ਦੇ ਨਾਲ ਆਏ ਨੇ ਮੀਆਂ ਚੰਨੂ ਤੋਂ। ਇਹ ਸਾਰੇ ਉਹ ਦੋਸਤ ਨੇ ਜਿਨ੍ਹਾਂ ਦੇ ਲੱਗਦੇ ਨਿਕਦੇ ਉੱਥੇ ਜਰਮਨੀ ਦੇ ਵਿੱਚ ਸਾਡੇ ਸਰਦਾਰ ਹੋਰਾਂ ਦੇ ਨਾਲ ਰਹਿੰਦੇ ਨੇ। ਤੇ ਉਹਨਾਂ ਜਦੋਂ ਇਹਨਾਂ ਨੂੰ ਪਾਕਿਸਤਾਨ ਤੋਰਿਆ ਤੇ ਅੱਗੋਂ ਇਹਨਾਂ ਦੋਸਤਾਂ ਨੇ ਇਹਨਾਂ ਨੂੰ ਰਿਸੀਵ ਕੀਤਾ। ਅੱਛਾ, ਇਹ ਦੱਸੋ ਕਿ ਤੁਹਾਡੇ ਨਾਲ ਪਾਕਿਸਤਾਨੀਆਂ ਨੇ ਸਲੂਕ ਚੰਗਾ ਕੀਤਾ? ਮੈਂ ਕਿਹਾ ਜੀ, ਸੁਣਿਆ ਤਾਂ ਬਹੁਤ ਹੈਗਾ ਸੀ ਵੀ ਪਾਕਿਸਤਾਨੀ ਪਿਆਰ ਬਹੁਤ ਕਰਦੇ ਆ ਜੀ, ਪਰ ਜਿੰਨਾ ਪਿਆਰ ਕੀਤਾ ਇਹਨਾਂ ਕਦੀ ਸੋਚਿਆ ਵੀ ਨਹੀਂ ਹੈਗਾ ਕਿ ਮੇਰੇ ਕੋਲ ਤੇ ਅਲਫਾਜ਼ ਹੈ ਨਹੀਂ ਕਿ ਦੱਸਣ ਵਾਸਤੇ। ਮੈਂ ਤੇ ਜਿੱਥੇ ਵੀ ਫੋਨ ਕਰਦਾ ਨਾ, ਜੀ, ਤੇ ਮੈਂ ਤੇ ਫੋਨ ਤੇ ਵੀ ਦੱਸਦਾ ਕਿ ਮੈਂ ਕਹਾ ਮੇਰੇ ਵੀਰੋ ਵੀ ਪਿਆਰ ਕਰਨਾ ਇਹਨਾਂ ਕੋਲ ਸਿੱਖੋ। ਵਾਹ ਵਾਹ। ਕਿਉਂਕਿ ਇਹ ਇੱਕ ਹਕੀਕਤ ਆ, ਇਹ ਨਹੀਂ ਹੈਗਾ ਕਿ ਆਪਾਂ ਇੱਥੇ ਇੰਟਰਵਿਊ ਕਰ ਰਹੇ ਕਿ ਮੈਂ ਤਾਂ ਦੱਸ ਰਿਹਾ ਜੀ। ਇੱਕ ਹਕੀਕਤ ਆ। ਇਹ ਭੈਣ ਹੋਣੀ ਆ ਸਾਰੇ, ਜਿੱਦਣ ਦਾ ਮੈਂ ਆਇਆ ਵਾਂ ਮੇਰੇ ਨਾਲ, ਕਿਤੇ ਬਾਹਰ ਜਾਂਦੇ ਆ, ਕਿਤੇ ਲੋਕਾਂ ਦਾ ਇੰਨਾ ਕੁ ਪਿਆਰ ਮਿਲਦਾ ਵੀ ਮੈਂ ਸੋਚਣ ਡਿਆ ਕਿ ਜਿੱਦਾਂ ਮੈਂ ਮਿੰਨੀ ਸ਼ਾਹਰੁਖ ਖਾਨ ਹੋਣਾ ਇੱਥੇ, ਇੰਨੇ ਲੋਕ ਮੇਰੀ ਫੋਟੋਆਂ, ਯਾਰ ਮੇਰੇ ਨਾਲ ਫੋਟੋ ਕਰਵਾ। ਵਾਹ ਵਾਹ। ਹਾਂਜੀ, ਵੇਖੋ ਨਾ ਜੀ, ਇਹ ਤਾਂ ਤੁਹਾਡੇ ਨਾਲ ਸਾਡੇ ਪਾਕਿਸਤਾਨੀਆਂ ਦਾ, ਸਾਡੇ ਪੰਜਾਬੀਆਂ ਦਾ ਪਿਆਰ। ਬਿਲਕੁਲ ਜੀ। ਤੇ ਬਾਕੀ ਸਰਦਾਰ ਜੀ, ਤੁਸੀਂ ਇਹ ਦੱਸੋ ਵੀ ਤੁਸੀਂ ਭਾਬੋ ਹੋਰਾਂ ਨੂੰ ਕਿਉਂ ਨਹੀਂ ਨਾਲ ਲਿਆਂਦਾ? ਬਸ ਜੀ, ਪਿੱਛੇ ਕਮਾਉਣ ਨੂੰ ਵੀ ਕੋਈ ਨਾ ਕੋਈ ਚਾਹੀਦਾ ਸੀ। ਹੁਣ ਆਪਾਂ ਗੱਲ ਕਰਕੇ ਹਟੇ ਆ ਕਿ ਬਲਕਿ ਵੀ ਸੀਜ਼ਨ ਦਾ ਟਾਈਮ ਸੀ। ਹੁਣ ਤੈਨੂੰ ਪਤਾ ਰੈਸਟੋਰੈਂਟ 'ਚ ਉੱਪਰ ਦੇਖਭਾਲ ਵਾਸਤੇ ਵੀ ਕੋਈ ਆਪਣਾ ਬੰਦਾ ਚਾਹੀਦਾ ਸੀਗਾ। ਔਰ ਨਾਲੇ ਬੱਚੇ ਜਿਹੜੇ ਸਕੂਲ ਜਾਂਦੇ ਆ, ਉਹਨਾਂ ਦਾ ਛੁੱਟੀ ਦਾ ਵੀ ਮਸਲਾ ਸੀ ਵੀ ਛੁੱਟੀਆਂ ਹੋ ਜਾਂਦੀਆਂ। ਹਾਂਜੀ ਹਾਂਜੀ। ਤੇ ਕਿੰਨੇ ਬੱਚੇ ਨੇ ਖੈਰ ਨਾਲ? 2 ਬੱਚੇ। ਅੱਛਾ ਹਾਂਜੀ। ਤੇ ਹੁਣ ਅਗਲੀ ਵਾਰੀ ਜਦੋਂ ਤੁਸੀਂ ਆਓਗੇ, ਹਾਂਜੀ,
ਤੇ ਫਿਰ ਲੈ ਕੇ ਆਓਗੇ ਪੂਰੀ ਫੈਮਿਲੀ ਨੂੰ ਇੱਥੇ? ਹਾਂਜੀ, ਉਹ ਤੇ ਬਹੁਤ ਕਾਲੇ ਸੀਗੇ ਵੀ ਨਾਲ ਜਾਣ ਵਾਸਤੇ, ਤੇ ਹੋ ਸਕਦਾ ਸੀ ਅਗਲੀ ਵਾਰੀ ਸਾਰਾ ਪਰਿਵਾਰ ਹੀ ਆਈਏ ਜੀ। ਹਾਂਜੀ। ਅੱਛਾ, ਹੁਣ ਸਰਦਾਰ ਜੀ ਥੋੜਾ ਜਿਹਾ ਸਾਨੂੰ ਕੋਈ ਬਾਬਾ ਜੀ ਗੁਰੂ ਨਾਨਕ ਦੇਵ ਦੀ ਕੋਈ ਗੱਲ ਤਾਂ ਸੁਣਾ ਦਿਓ ਅਖੀਰ ਤੇ ਕੋਈ ਬਸ ਸਾਨੂੰ। ਜੀ ਉਹਨਾਂ ਦਾ ਜੋ ਉਪਦੇਸ਼ ਸੀਗਾ ਉਹ ਤੇ ਆਪਣੇ ਸਾਰੇ ਪੈਗੰਬਰਾਂ ਦਾ ਇੱਕੋ ਹੀ ਉਪਦੇਸ਼ ਸੀ, ਜੋ ਉਹਨਾਂ ਦਾ ਵੀ ਸੀ ਹਾਂ ਕਿ ਸਾਰਿਆਂ ਨੂੰ ਮਤਲਬ ਕਿ ਵੀ ਮਿਲ ਕੇ ਰਹੋ, ਵੰਡ ਕੇ ਛਕੋ। ਜਿਹੜੀ ਇਹਨਾਂ ਨੇ ਰੀਤ ਵੀ ਚਲਾਈ ਸੀ, ਜਿਹੜੇ ਹਾਂ 20 ਰੁਪਏ ਦਾ ਜਿਹੜਾ ਆਪਣਾ ਲੰਗਰ ਸਟਾਰਟ ਕੀਤਾ, ਹਾਂ ਅੱਜ ਤੱਕ ਚੱਲ ਰਿਹਾ, ਹਾਂ ਔਰ 24 ਘੰਟੇ ਚੱਲ ਰਿਹਾ। ਚੱਲ ਰਿਹਾ। ਹਾਂਜੀ ਔਰ ਇਹ ਵੇਖੋ ਤੁਸੀਂ ਕਿ ਬਾਬਾ ਜੀ ਨੇ ਪੂਰੀ ਦੁਨੀਆ ਦੇ ਵਿੱਚ, ਹਾਂਜੀ ਇਹ ਸਿਰਫ ਇੰਡੀਆ ਜਾਂ ਪਾਕਿਸਤਾਨ 'ਚ ਨਹੀਂ, ਹਾਂਜੀ ਹਾਂਜੀ ਜਿੱਥੇ ਗੁਰਦੁਆਰਾ ਉੱਥੇ ਲੰਗਰ ਚੱਲ, ਲੰਗਰ 24 ਘੰਟੇ 24 ਘੰਟੇ, ਔਰ 24 ਲੋਕ ਘੰਟੇ। ਜਾ ਰਹੇ ਨੇ, ਉਹਨਾਂ ਨੂੰ ਹਾਂਜੀ, ਮਿਲ ਰਿਹਾ। ਬਿਲਕੁਲ ਜੀ। ਬਾਬਾ ਨਾਨਕ ਸ਼ੁਰੂ ਕੀਤਾ। ਬਿਲਕੁਲ ਜੀ। ਵਾਹ। ਔਰ ਕੋਈ ਗੁਰਦੁਆਰਾ ਸਾਹਿਬ ਕੋਈ ਜਾਂਦਾ, ਕੋਈ ਤੁਹਾਨੂੰ ਇਹ ਨਹੀਂ ਪੁੱਛਦਾ ਕਿ ਤੁਹਾਡੀ ਜਾਤ ਕਿਹੜੀ ਆ, ਹਾਂ। ਤੁਸੀਂ ਕਿੱਥੋਂ ਆਏ ਆ, ਕੀ ਆ, ਤੁਸੀਂ ਬੈਠੋ ਤੇ ਲੰਗਰ ਛਕੋ। ਤੇ ਅੱਛਾ ਇਹ ਦੱਸੋ ਸਰਦਾਰ ਜੀ ਕਿ ਤੁਸੀਂ ਮਤਲਬ ਗਏ ਹੋ ਉੱਥੇ ਨਨਕਾਣਾ ਸਾਹਿਬ, ਹਾਂਜੀ ਫਿਰ ਤੁਸੀਂ ਕਰਤਾਰਪੁਰ ਸਾਹਿਬ ਗਏ ਹੋ, ਹਾਂਜੀ ਉੱਥੇ ਜਿਹੜੇ ਗੁਰਦੁਆਰਾ ਉੱਥੇ ਬਣੇ ਨੇ ਗੁਰਦੁਆਰੇ, ਫਿਰ ਉੱਥੇ ਜੰਮਣ ਭੋਇੰ ਦਾ ਜਿਹੜਾ ਜਨਮ ਸਥਾਨ ਹੈ, ਗੁਰਦੁਆਰਾ ਜਨਮ ਸਥਾਨ, ਹਾਂਜੀ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ, ਉੱਥੇ ਤੁਹਾਨੂੰ ਇੰਤਜ਼ਾਮਾਤ ਪਾਕਿਸਤਾਨ ਦੀ ਗੌਰਮੈਂਟ ਨੇ ਬਿਹਤਰੀਨ ਕੀਤੇ ਨੇ, ਤੁਹਾਡੀ ਤਸੱਲੀ ਹੋਈ ਹੈ? ਮੈਂ ਕਿਹਾ ਜੀ ਪੂਰੀ। ਹਾਂ ਹੁਣ ਵੀ ਅਸੀਂ ਕਿਤੇ ਵੀ ਜਾਂਦੇ ਆ ਤਾਂ ਸਾਨੂੰ ਪਿੱਛੇ ਮਤਲਬ ਕਿ ਵੀ ਫੋਨ ਆਉਂਦਾ ਵੀ ਤੁਸੀਂ ਕਿੱਥੇ ਆ, ਤੁਸੀਂ ਕਦੋਂ ਆ ਰਹੇ ਆ। ਹਾਂ ਹਾਂਜੀ, ਮਤਲਬ ਕਿ ਵੀ ਪੂਰਾ ਸਾਡਾ ਖਿਆਲ ਰੱਖ ਰਹੇ ਆ। ਹਾਂਜੀ ਵਾਹ ਹਾਂਜੀ। ਵਾਹ। ਔਰ ਸਾਨੂੰ ਪੁੱਛ ਰਹੇ ਕਿ ਤੁਹਾਨੂੰ ਕੋਈ ਹੈਲਪ ਦੀ ਜ਼ਰੂਰਤ ਹੈਗੀ ਆ, ਹਾਂ ਅਸੀਂ ਤੁਹਾਡੇ ਨਾਲ ਵੀ ਚੱਲ ਸਕਦੇ ਆ। ਹਾਂ ਤੇ ਸਗੋਂ ਅਸੀਂ ਆਪ ਕਹਿੰਦਾ ਕਿ ਅਸੀਂ ਰਿਲੈਕਸ ਜਿਹਾ ਰਹਿਣਾ ਚਾਹੁੰਦੇ ਵੀ ਅਸੀਂ ਮਤਲਬ ਕਿ ਵੀ ਸਾਨੂੰ ਕਿਸੇ ਸਕਿਉਰਟੀ ਦੀ ਜ਼ਰੂਰਤ ਨਹੀਂ ਹੈਗੀ, ਲੇਕਿਨ ਉਹਨਾਂ ਵੱਲੋਂ ਕੋਈ ਕਮੀ ਨਹੀਂ ਹੈਗੀ ਵੀ ਉਹ ਮਤਲਬ ਕਹਿਣ ਵੀ। ਹਾਂ। ਹਾਂਜੀ। ਅੱਛਾ ਸਰਦਾਰ ਜੀ ਇਹ ਦੱਸੋ ਕਿ ਜਿਹੜਾ ਇੱਧਰ ਮਸ਼ਹੂਰ ਹੈ ਸਾਡੇ ਪਾਕਿਸਤਾਨ ਵਿੱਚ, ਆਖਦੇ ਨੇ, ਉਂਝ ਬਾਹਰ ਵੀ ਆਖਦੇ ਨੇ ਕਿ ਸਰਦਾਰ ਜਿਹੜੇ ਨੇ ਨਾ, ਇਹਨਾਂ ਦੇ 12 ਵੱਜ ਜਾਂਦੇ ਨੇ, ਯਾਨੀ ਜਿਹੜਾ 12 ਵਜੇ ਦਾ ਟਾਈਮ ਹੈ ਨਾ, ਉਸ ਵੇਲੇ ਸਰਦਾਰ ਜਿਹੜੇ ਨੇ ਉਹ ਆਪਣੇ ਆਪੇ 'ਚ ਨਹੀਂ ਰਹਿੰਦੇ, ਉਸ ਵੇਲੇ ਬਚੋ ਸਰਦਾਰਾਂ ਕੋਲੋਂ। ਇਹਦਾ ਕੀ ਮਤਲਬ ਹੈ? ਇਹ ਜੀ ਇਹ ਤੇ ਸਾਡੇ ਜਿਨ੍ਹਾਂ ਨੂੰ ਲੋਕਾਂ ਨੂੰ ਇਤਿਹਾਸ ਬਾਰੇ ਨਹੀਂ ਹੀ ਪਤਾ, ਹਾਂ ਹਾਂ ਉਹਨਾਂ ਨੇ ਜਿਹੜੀਆਂ ਇਹ ਬੁਝਾਰਤਾਂ ਬਣਾਈਆਂ ਹੋਈਆਂ ਜਾਂ ਚੁਟਕਲੇ ਬਣਾਏ ਹੋਏ ਆ। ਹਾਂ ਜਿਹੜਾ ਅਸਲੀ ਇਤਿਹਾਸ ਤੇ ਜਿਹੜਾ ਇਹ ਹੈਗਾ ਸੀ ਕਿ 12 ਵਜੇ ਦਾ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਹੀ ਨਹੀਂ ਹੈਗਾ ਕਿ 12 ਵਜੇ ਦਾ ਇਤਿਹਾਸ ਹੈ ਕੀ। ਵਾਹ ਵਾਹ। ਹਾਂ ਉਹ ਤੇ ਜਦੋਂ ਜੀ ਬਾਹਰ ਜਦੋਂ ਲੁੱਟਣ ਆਉਂਦੇ ਹੁੰਦੇ ਸੀਗੇ, ਹਾਂ ਤੇ ਉਹਨਾਂ ਕੋਲ ਫੌਜ ਹੁੰਦੀ ਸੀਗੀ, ਬਲਕਿ ਵੀ ਲੱਖ ਲੱਖ 2-2 ਲੱਖ ਬੰਦਾ ਹੁੰਦਾ ਸੀ, ਹਾਂ। ਦਿੱਲੀ ਲੁੱਟ ਕੇ ਲੈ ਜਾਣੀ। ਹਾਂ ਤੇ ਉਹ ਜਿਹੜੇ ਸਾਡੇ ਸਰਦਾਰ ਸੀ ਉਹ ਹੁੰਦੇ ਸੀ ਥੋੜੇ ਜਣੇ, ਉਹ ਜਿੱਦਾਂ ਲੁੱਟੀਆਂ ਹੋਈਆਂ ਧੀਆਂ ਭੈਣਾਂ ਜਾਂ ਜੋ ਕੋਈ ਸਮਾਨ ਲੁੱਟ ਕੇ ਲੈ ਜਾਂਦੇ ਸੀ, ਉਹ ਅੱਧੀ ਰਾਤ ਨੂੰ 12 ਵਜੇ ਹਾਂ। ਉਹ ਹਮਲਾ ਕਰਦੇ ਸੀ। ਥੋੜੇ ਬੰਦੇ ਹੁੰਦੇ ਸੀ, ਵਾਹ ਉਹਨਾਂ ਕੋਲ ਉਹ ਚੀਜ਼ਾਂ ਖੋਹ ਲੈਣੀਆਂ। ਵਾਹ। ਰੌਲਾ ਤੇ ਉਹਨਾਂ ਨੇ ਪਾਇਆ ਸੀਗਾ ਵੀ ਮਤਲਬ ਕਿ ਵੀ 12 ਵੱਜ ਗਿਆ ਤੇ ਹੁਣ ਥੋੜਾ ਜਿਹਾ ਖਿਆਲ ਰੱਖੋ ਕਿ ਸਰਦਾਰ ਪੈਣ ਵਾਲੇ ਆ। ਤੇ ਖਿੱਲੀਆਂ ਕਿਸੇ ਹੋਰ ਤਰੀਕੇ ਨਾਲ ਉਡਾਈਆਂ ਗਈਆਂ। ਵਾਹ। ਹਾਂਜੀ ਹਾਂਜੀ। ਬਹੁਤੀ ਲੋਕਾਂ ਨੂੰ ਇਹ ਇਤਿਹਾਸ ਬਾਰੇ ਨਹੀਂ ਨਾ ਪਤਾ। ਲੈ ਵੈਸੇ ਹੁਣ ਜਦੋਂ ਦਾ ਸੋਸ਼ਲ ਮੀਡੀਆ ਹੋਇਆ ਵਾ, ਤੇ ਉਦੋਂ ਤੋਂ ਮੇਰੇ ਹਿਸਾਬ ਨਾਲ ਤਾਂ ਹੁਣ ਬੱਚੇ ਨੂੰ ਪਤਾ ਲੱਗ ਗਿਆ ਕਿ 12 ਵਜੇ ਦਾ ਹੁਣ ਕੋਈ ਇਹ ਜਿਹੜਾ 12 ਵਜੇ ਵਾਲਾ ਮਜ਼ਾਕ ਨਹੀਂ ਬਣਾ ਰਿਹਾ। ਹੁਣ ਹਰ ਇੱਕ ਨੂੰ ਪਤਾ ਚੱਲ ਚੁੱਕਾ ਕਿ ਕੀ 12 ਵਜੇ ਦਾ। ਵਾਹ ਵਾਹ। ਹਾਂਜੀ। ਲੋ ਜੀ ਪਿਆਰਿਓ, ਸਰਦਾਰ ਸਵਰਨ ਸਿੰਘ ਹੋਰਾਂ ਨੇ ਕਿੰਨਾ ਸੋਹਣਾ ਨਖੇੜਾ ਕਰਕੇ ਦੱਸਿਆ ਵੀ ਜਿਹੜਾ ਅਸੀਂ ਲੋਕ ਇੱਥੇ ਇੱਕ ਗਲਤੋਲਾਮ ਮਰਵਜ ਇੱਕ ਚੀਜ਼ ਹੈ ਵੀ ਸਰਦਾਰਾਂ ਦੇ 12 ਵੱਜ ਜਾਂਦੇ ਨੇ। ਸਰਦਾਰ ਹੋਰਾਂ ਨੇ ਦੱਸਿਆ ਕਿ ਚਿੱਟੇ ਦਿਨ ਆ ਕੇ ਸਾਡੇ ਦੇਸ਼ ਪੰਜਾਬ ਦੇ ਉੱਤੇ ਜਿਹੜੇ ਧਾੜਵੇ ਲੁੱਟਮਾਰ ਕਰਦੇ ਸਨ, ਹਮਲਾਵਰ ਬੈਰੂਨੀ, ਉਹ ਜਦੋਂ ਇੱਥੋਂ ਮਾਲ ਅਸਬਾਬ ਲੁੱਟ ਕੇ ਤੇ ਇੱਥੋਂ ਦੀਆਂ ਔਰਤਾਂ ਬੱਚੀਆਂ ਨੂੰ, ਖਵਾਤੀਨ ਨੂੰ ਕੈਦੀ ਬਣਾ ਕੇ ਲੈ ਕੇ ਜਾ ਰਹੇ ਹੁੰਦੇ ਸਨ, ਤੇ ਉਦੋਂ ਇਹ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਜਿਹੜੇ ਵਾਲਦ ਸਨ ਮਹਾਨ ਸਿੰਘ, ਉਹਨਾਂ ਦੇ ਦੌਰ ਦੀਆਂ ਇਹ ਗੱਲਾਂ ਨੇ। ਉਦੋਂ ਸਿੱਖ ਮਿਸਲਾਂ ਨੇ ਮੁਖਤਲਿਫ ਜੱਥੇ ਬਣਾਏ ਹੁੰਦੇ ਸਨ, ਤੇ ਉਹ ਰਾਤ ਨੂੰ ਸ਼ਬਖੂਨ ਮਾਰਦੇ ਸਨ। ਜਿਸ ਵੇਲੇ ਰਾਤ ਦਾ ਟਾਈਮ 12 ਦਾ ਹੁੰਦਾ ਸੀ, ਤੇ ਸਿੱਖ ਜੱਥੇ ਉਹਨਾਂ ਹਮਲਾਵਰਾਂ ਦੇ ਉੱਤੇ ਅੱਧੀ ਰਾਤ ਨੂੰ ਜਾ ਪੈਂਦੇ ਸਨ। ਤੇ ਪਿਆਰਿਓ, ਉਹਨਾਂ ਕੋਲੋਂ ਲੁੱਟਿਆ ਆਇਆ ਆਪਣਾ ਮਾਲ ਅਸਬਾਬ ਔਰ ਆਪਣੀਆਂ ਕੈਦੀ ਖਵਾਤੀਨ ਵਾਹ ਗੁਜ਼ਾਰ ਕਰਾ ਕੇ ਛੁਡਾ ਕੇ ਤੇ ਵਾਪਸ ਲੈ ਆਉਂਦੇ ਹਨ। ਉੱਥੋਂ ਫਿਰ ਇਹ ਗੱਲ ਮਸ਼ਹੂਰ ਹੋਈ ਸੀ ਕਿ ਰਾਤ ਦੇ 12 ਵਜੇ ਜਿਹੜੇ ਨੇ ਉਹ ਬੜਾ ਖਤਰਨਾਕ ਟਾਈਮ ਹੈ। 12 ਵਜੇ ਤੋਂ ਬਚਿਆ ਜੇ ਰਾਤ ਦੇ 12 ਵੱਜਦੇ ਨੇ ਤੇ ਸਿੱਖ ਹਮਲਾਵਰ ਉਹਨਾਂ ਦੇ ਜੱਥੇ ਉਹ ਆਣ ਪੈਂਦੇ ਨੇ ਲੁਟੇਰਿਆਂ। ਉਸ ਗੱਲ ਦਾ ਅੱਜ ਨਖੇੜਾ ਬੜਾ ਸੋਹਣਾ ਸਰਦਾਰ ਸਵਰਨ ਸਿੰਘ ਹੋਰਾਂ ਨੇ ਕੀਤਾ। ਸਾਹਿਬੋ, ਜਰਮਨੀ ਤੋਂ ਆਏ ਹੋਏ ਸਾਡੇ ਉਚੇਚੇ ਪ੍ਰਾਹੁਣੇ ਸਰਦਾਰ ਸਵਰਨ ਸਿੰਘ ਸੋਨੋ ਹੋਰੀ ਜਿਹੜੇ ਨੇ,
ਉਹ ਅੱਜ ਵਜ਼ੀਰਾਬਾਦ ਚੌਧਰੀ ਸ਼ਾਹਿਦ ਅਨਸਰ ਗੁਰਾਏ ਹੋਰਾਂ ਦੇ ਪ੍ਰਾਹੁਣੇ ਨੇ। ਅੱਜ ਉਹਨਾਂ ਦਾ ਜਿਹੜਾ ਇਹ ਲੰਚ ਦਾ ਦਾਵਤ ਹੈ, ਇਹ ਲੰਚ ਦਾ ਇਹਤਮਾਮ ਕੀਤਾ ਹੈ ਸ਼ਾਹਿਦ ਅਨਸਰ ਗੁਰਾਇਆ ਹੋਰਾਂ, ਜਿਹੜੇ ਕਿ ਸਾਡੇ ਪੂਰੇ ਪਾਕਿਸਤਾਨੀ ਪੰਜਾਬ ਦੇ ਅੰਜਮਨ ਪਟਵਾਰੀਆਨ ਵਾ ਕਾਨੂੰਨ ਗੋਈਆਨ ਜਿਹੜੀ ਹੈ ਉਹਦੇ ਪ੍ਰੈਜ਼ੀਡੈਂਟ ਨੇ। ਆਓ ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਵਾਈਏ। ਅਸਲਾਮ ਵਾਲੇਕਮ ਜੀ ਗੁਰਾਇਆ ਸਾਹਿਬ। ਜੀ ਵਾਲੇਕੁਮ ਅਸਲਾਮ ਭਾਜੀ। ਇਹ ਦੱਸੋ ਕਿ ਤੁਹਾਡੇ ਕੋਲ ਮਾਸ਼ਾਅੱਲਾ ਸਾਡੇ ਵੇਖਿਆ ਕਿ ਬਹੁਤ ਜ਼ਿਆਦਾ ਸਿੱਖ ਪ੍ਰਾਹੁਣੇ ਆਉਂਦੇ ਜਾਂਦੇ ਰਹਿੰਦੇ ਨੇ। ਜਦੋਂ ਪਾਕਿਸਤਾਨ ਆਉਂਦੇ ਨੇ ਆਪਣੇ ਕਿਸੇ ਵੀ ਮੁਕੱਦਸ ਪਵਿੱਤਰ ਮੁਕਾਮ ਦੀ ਜ਼ਿਆਰਤ ਨੂੰ, ਤੇ ਤੁਹਾਨੂੰ ਵੀ ਜ਼ਰੂਰ ਮਿਲ ਕੇ ਜਾਂਦੇ ਨੇ। ਇਹਦੀ ਵਜ੍ਹਾ ਕੀ ਹੈ? ਤੁਹਾਡਾ ਅਖਲਾਕ ਪਿਆਰ ਹੈ, ਤੁਹਾਡੇ ਉਂਝ ਯਾਰ ਮਿੱਤਰ ਨੇ, ਕਿ ਜਾਂ ਕੋਈ ਖਾਣਾ ਸ਼ਾਨਾ ਤੁਸੀਂ ਬੜਾ ਵਧੀਆ ਪਕਾਉਂਦੇ ਹੋ ਜਿਹੜਾ ਸਾਰੇ ਆਂਦੇ ਨੇ ਵੀ ਖਾ ਕੇ ਹੀ ਜਾਣਾ ਜਨਾਬ ਗੁਰਾਇਆ ਸਾਹਿਬ ਕੋਲੋਂ? ਨਹੀਂ, ਪਹਿਲੀ ਗੱਲ ਤੇ ਇਹ ਵੇ ਕਿ ਸੋਨੂ ਸਿੰਘ ਤੇ ਇਹਨਾਂ ਨਾਲ ਪਿਛਲੇ 30 ਸਾਲ ਤੋਂ ਇੱਕ ਰਿਸ਼ਤਾ ਤਲਕ ਹੈ ਜੀ। ਮੇਰਾ ਛੋਟਾ ਭਾਈ ਵੀ 30 ਸਾਲ ਤੋਂ ਜਰਮਨੀ ਹੈ ਤੇ ਦੋਵੇਂ ਆਪਸ ਵਿੱਚ ਯਾਰ ਨੇ। ਵਾਹ। ਇੱਕ ਤੇ ਰਿਸ਼ਤਾ ਹੈ ਤੇ ਦੂਸਰਾ ਰਿਸ਼ਤਾ ਤੁਹਾਨੂੰ ਪਤਾ ਹੀ ਹੈ, ਤੁਹਾਡੀ ਤਰ੍ਹਾਂ ਮੈਨੂੰ ਵੀ ਪੰਜਾਬ ਤੇ ਪੰਜਾਬੀਆਂ ਨਾਲ ਇੱਕ ਇਸ਼ਕ ਦੀ ਹੱਦ ਤੱਕ ਲਗਾਓ ਹੈ। ਕੋਈ ਸ਼ੱਕ ਤੋਂ ਕੋਈ ਲੰਘਦਾ ਵੀ ਹੋਵੇ ਤੁਹਾਨੂੰ ਕਹੀਦਾ ਯਾਰ ਸਾਡੇ ਕੋਲ ਹੋ ਜਾ। ਹਾਂ। ਤੇ ਫਿਰ ਇੱਕ ਪਿੱਛੇ ਇਹਦੇ ਵਿੱਚ ਕੋਈ 25 ਵਰੇ ਲੱਗ ਗਏ ਨੇ। ਹਾਂ ਜੀ। 25 ਵਰੇ ਤੋਂ ਇੱਕ ਆਪਣਾ ਪੰਜਾਬ ਨਾਲ ਤੇ ਪੰਜਾਬੀ ਨਾਲ ਮੁਹੱਬਤ ਦਾ ਸਫ਼ਰ ਹੈ। ਵਾਹ। ਉਹ ਜਦੋਂ ਦਾ ਤੁਹਾਡੇ ਨਾਲ ਮੁਹੱਬਤ ਪਈ ਤੋਂ ਹੋਰ ਵੱਧ ਗਈ ਹੈ। ਬੜੀ ਬੜੀ ਤੋ ਇੱਕ ਮੁਹੱਬਤ ਹੀ ਹੈ। ਖਾਨ ਤਾਂ ਕੋਈ ਵੀ ਨਹੀਂ ਆਉਂਦਾ। ਹੁਣ ਬੰਦਾ ਜਰਮਨੀੋਂ ਆਇਆ ਹੋਵੇ, ਮਲੇਸ਼ੀਆ ਤੂੰ, ਜਾਪਾਨ ਤੂੰ, ਇੰਡੀਆ ਤੂੰ, ਕੈਨੇਡਾ ਤੂੰ, ਉਹ ਭਾਜੀ ਖਾਨ ਤੇ ਕੋਈ ਨਹੀਂ ਆਉਂਦਾ। ਤੇ ਸੱਚੀ ਗੱਲ ਤੇ ਇਹ ਨਾ ਕੋ ਬੰਦੇ ਦੇ ਅੰਦਰ ਇੱਕ ਇਮਿਊਨ ਸਿਸਟਮ ਹੁੰਦਾ ਹੈ ਨਾ, ਕਿ ਬੰਦੇ ਨੂੰ ਉਹ ਤਾਕਤਵਰ ਕਰਦਾ ਹੈ। ਅਸੀਂ ਜਦੋਂ ਇਹ ਪੰਜਾਬੀ ਭਰਾਵਾਂ ਦੀ ਖਿਦਮਤ ਕਰਦੇ ਹਾਂ, ਸਾਡਾ ਇਮਿਊਨ ਸਿਸਟਮ ਤਾਕਤਵਰ ਹੋ ਜਾਂਦਾ। ਉਹ ਫਿਰ ਸਾਡਾ ਕੋਈ 6 ਮਹੀਨੇ ਸੌਖੇ ਲੰਘ ਜਾਂਦੇ ਨੇ। ਤੇ ਇਹਨਾਂ ਨੂੰ ਤਰਲਾ ਤੁਰਲਾ ਕਰਦੇ ਰਹੀਦਾ ਕਿ 2-4 ਮਹੀਨਿਆਂ ਵਧਾਉਂਦੇ ਰਹੋ ਤੇ ਅਸੀਂ ਚਲੋ ਖੁਸ਼ ਹੋ ਜਾਈਏ, ਕਰੀਏ। ਇੰਨੀ ਗੱਲ ਜੇ, ਇਸ ਤੋਂ ਇਲਾਵਾ ਕੋਈ ਗੱਲ ਨਹੀਂ। ਵਾਹ। ਲਓ ਜੀ ਪਿਆਰਿਓ, ਸਾਡੇ ਦੇਸ਼ ਪੰਜਾਬ ਦੀ ਇੱਕ ਜਿਹੜੀ ਰਵਾਇਤੀ ਔਰ ਇੱਕ ਤਬਾਈ ਨੇਚਰ ਹੈ ਸਾਡੇ ਦੇਸ਼ ਪੰਜਾਬ ਦੇ ਵਸਨੀਕਾਂ ਦੀ। ਖੁੱਲੇ ਦਿਲ ਦੇ, ਵੱਡੇ ਦਿਲ ਦੇ ਲੋਕ ਹੁੰਦੇ ਨੇ। ਕਿਸੇ ਆਏ ਗਏ ਦੀ ਸੇਵਾ ਪਾਣੀ ਕਰਕੇ, ਉਹਦੀ ਆਦਰ ਭਾਗ ਕਰਕੇ, ਉਹਦੀ ਆਓ ਭਗਤ ਕਰਕੇ ਖੁਸ਼ ਹੁੰਦੇ ਨੇ। ਤੇ ਸਾਡੇ ਗੁਰਾਇਆ ਸਾਹਿਬ ਜਿਹੜੇ ਨੇ, ਇਹਨਾਂ ਦਾ ਵੀ ਇੱਕ ਬੜਾ ਹੀ ਖੂਬਸੂਰਤ ਇਹਨਾਂ ਦੀ ਸ਼ਖਸੀਅਤ ਦਾ ਇਹ ਪੱਖ ਹੈ ਕਿ ਬੜੇ ਜ਼ਿਆਦਾ ਪੰਜਾਬ ਤੇ ਪੰਜਾਬੀਆਂ ਦੇ ਨਾਲ ਇਹ ਪਿਆਰ ਕਰਨ ਵਾਲੇ ਨੇ। ਔਰ ਇਹਨਾਂ ਨੂੰ ਪਤਾ ਲੱਗ ਜਾਏ ਸਹੀ, ਕਿਉਂਕਿ ਸਾਡੇ ਸਿੱਖ ਭਰਾ ਜਿਹੜੇ ਨੇ ਇਹ ਵੀ ਪੰਜਾਬੀ ਦੀ ਵਿਰਾਸਤ ਦੇ ਵਿੱਚ ਪੂਰੇ ਹਿੱਸੇਦਾਰ ਨੇ। ਔਰ ਬਲਕਿ ਬਾਬਾ ਜੀ ਗੁਰੂ ਨਾਨਕ ਦੇਵ ਦਾ ਤੇ ਸਾਰਾ ਕਲਾਮ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਉਹ ਹੈ ਹੀ ਪੰਜਾਬੀ ਵਿੱਚ। ਜਿਵੇਂ ਸਾਡੇ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ, ਉਹਨਾਂ ਦਾ ਕਲਾਮ ਹੈ, ਜਾਂ ਇਸੇ ਤਰ੍ਹਾਂ ਬਾਬਾ ਜੀ ਬੁੱਲੇ ਸ਼ਾਹ, ਪੀਰ ਵਾਰਿਸ ਸ਼ਾਹ ਸੈਯਦ। ਔਰ ਤੁਹਾਨੂੰ ਅਸੀਂ ਬਾਰਹਾ ਦੱਸਿਆ ਹੈ ਕਿ ਜਿਹੜਾ ਬਾਬਾ ਜੀ ਫਰੀਦ ਗੰਜੇ ਸ਼ਕਰ ਦਾ ਕਲਾਮ MA ਪੰਜਾਬੀ ਦੇ ਵਿੱਚ ਅਸੀਂ ਪੜ੍ਹਨੇ ਆ ਇੱਥੇ ਆਪਣੇ ਪਾਕਿਸਤਾਨੀ ਪੰਜਾਬ ਵਿੱਚ, ਉਹ ਸਾਰਾ ਕਲਾਮ ਅਸਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਿਆ। ਇਹ ਦੇਖੋ ਕਿੰਨੀ ਵੱਡੀ ਸੇਵਾ ਹੈ ਪੰਜਾਬੀ ਮਾਂ ਬੋਲੀ ਦੀ, ਕਿ ਬਾਬਾ ਜੀ ਗੁਰੂ ਨਾਨਕ ਦੇਵ ਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਮਹਿਫੂਜ਼ ਗੁਰੂਆਂ ਘਰ ਛੱਡੇ ਬਾਬਾ ਫਰੀਦ ਦੇ ਸਾਰੇ ਸ਼ਬਦ ਤੇ ਸ਼ਲੋਕ, ਤੇ ਅੱਜ ਤਾਈਂ ਅਸੀਂ ਉਹ ਪੜ੍ਹਨੇ। ਅੱਛਾ ਗੁਰਾਇਆ ਸਾਹਿਬ, ਤੁਹਾਡੇ ਕੋਲ ਤੇ ਮਾਸ਼ਾਅੱਲਾ ਆਉਂਦੇ ਹੀ ਰਹਿੰਦੇ ਨੇ ਮਹਿਮਾਨ, ਪ੍ਰਾਹੁਣੇ ਆਉਂਦੇ ਰਹਿੰਦੇ ਨੇ, ਦੇਸ਼ ਦੇ ਵਿਦੇਸ਼ੀ ਵੀ ਸਿੱਖ। ਤੁਸੀਂ ਵੀ ਕਦੀ ਗਏ ਹੋ ਇੰਡੀਆ ਜਾਂ ਸਿੱਖਾਂ ਦੇ ਕੋਲ ਕਿਸੇ ਜਗ੍ਹਾ ਤੇ, ਕਿਸੇ ਮੁਲਕ ਵਿੱਚ? ਮੈਂ ਜੀ 3 ਦਫਾ ਗਿਆ ਇੰਡੀਆ ਜਾਣ ਦਾ ਮੌਕਾ ਮਿਲਿਆ। ਅੱਛਾ ਅੱਛਾ। ਤੇ ਉਸ ਤੋਂ ਪਹਿਲੋਂ ਤੇ ਕੋਈ ਮੇਰਾ ਤਲਕ ਨਹੀਂ ਸੀ ਜੀ। ਤੇ ਇੰਡੀਆ ਗਿਆ ਤਾਂ ਉੱਥੇ ਫਿਰ ਮੁਖਤਲਿਫ ਮਜ਼ਾਹਬ ਤੇ ਮੁਖਤਲਿਫ ਜ਼ਬਾਨਾਂ ਵਾਲੇ ਬੰਦਿਆਂ ਨੂੰ ਮਿਲਿਆ। ਹਾਂ। ਤੇ ਬਾਅਦ ਚੈਂਡ ਦੀ ਇਹ ਰਿਜ਼ਲਟ ਕੱਢਿਆ ਕਿ ਗੱਲ ਪੰਜਾਬੀ ਦੀ ਹੈ ਤੇ ਗੱਲ ਪੰਜਾਬ ਦੀ। ਵਾਹ। ਉਸ ਤੋਂ ਬਾਅਦ ਫਿਰ ਇੱਕ ਐਸਾ ਨਿਰਮਲਜੀਤ ਸਿੰਘ ਬਾਜਵਾ ਸਾਹਿਬ ਨੇ ਜੀ, ਮੇਰੇ ਭਰਾ ਨੇ ਅੰਮ੍ਰਿਤਸਰ ਤੋਂ, ਜੀ ਜੀ, ਉਹਨਾਂ ਨਾਲ ਫਿਰ ਐਸੀ ਲੜੀ ਜੁੜੀ, ਫਿਰ ਜੁੜਦੀ ਗਈ। ਫਿਰ ਮਲੇਸ਼ੀਆ, ਜਾਪਾਨ, ਕੈਨੇਡਾ, ਇੰਡੀਆ, ਜਰਮਨੀ, ਫਿਰ ਜਿੱਥੇ ਜਿੱਥੇ ਵੀ ਸਿੱਖ ਭਰਾ ਹੈ ਉਹਨਾਂ ਨੂੰ ਪਤਾ ਲੱਗਦਾ ਪਾਕਿਸਤਾਨ ਆਉਂਦੇ ਨੇ, ਅਸੀਂ ਵੀ ਜਾਂਦੇ ਜੁੰਦੇ ਰਹਿੰਦੇ ਹਾਂ। ਜੀ ਜੀ। ਤੇ ਤੁਹਾਡੇ ਚੈਨਲ ਦੀ ਜ਼ਰੀਏ ਜਿਹੜਾ ਨਾ ਦੋਵਾਂ ਹੁਕੂਮਤਾਂ ਨੂੰ ਅੱਗੇ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਮਿਹਰਬਾਨੀ ਕਰੋ। ਤੇ ਹੁਣ ਮੇਰੇ ਦੋਸਤ ਦੇ ਬੇਟੇ ਦਾ ਵਿਆਹ ਸੀ ਦਿੱਲੀ ਜੀ, ਸਰਦਾਰ ਹੋਰਾਂ ਦਾ, ਤੇ ਉਹ ਵੀਜ਼ੇ ਨਹੀਂ ਮਿਲੇ। ਤੇ
5 ਘੰਟੇ ਦੀ ਡਰਾਈਵ ਤੇ ਦਿੱਲੀ ਹੈ ਤੇ 1 ਘੰਟੇ ਦੀ ਡਰਾਈਵ ਤੇ ਅੰਮ੍ਰਿਤਸਰ ਹੈ ਤੇ ਵੀਜ਼ੇ ਖੋਲ ਦਿਓ ਬਸ। ਬੜੇ ਸਾਲ ਹੋ ਗਏ 77 ਸਾਲ, ਹੁਣ ਬੰਦ ਕਰਕੇ ਕੀ ਕਰਨਾ। ਵਾਹ। ਤੇ ਦੋਵੇਂ ਮਤਲਬ ਪੰਜਾਬੀ ਇੱਕ ਦੂਜੇ ਨੂੰ ਮਿਲਣਗੇ ਤੇ ਮੁਹੱਬਤਾਂ ਵਧਣਗੀਆਂ। ਠੀਕ। ਤੇ ਇਹ ਤੁਹਾਨੂੰ ਪਤਾ ਹੀ ਹੈ ਜੀ, ਸਾਡੇ ਮਜ਼ਹਬ ਵਿੱਚ ਵੀ ਹੈ ਤੇ ਸਾਡੇ ਮਿੱਟੀ 'ਚ ਵੀ ਹੈ ਕਿ ਪ੍ਰਾਹੁਣੇ ਜਿਹੜੇ ਨੇ ਅੱਲਾ ਨੂੰ ਹੁੰਦੇ ਨੇ ਤੇ ਅੱਲਾ ਦੇ ਮਹਿਮਾਨ ਹੁੰਦੇ ਨੇ। ਫਿਰ ਜਿਹੜੇ ਅੱਲਾ ਦਾ ਮਹਿਮਾਨ ਹੋਵੇ ਤਾਂ ਉਹਦੀ ਖਿਦਮਤ ਕਰਨੀ ਚਾਹੀਦੀ ਆਪਣੀ ਤਾਕਤ ਅਸੀਅਤ ਦੇ ਮੁਤਾਬਕ। ਤੇ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਅੱਲਾ ਨੇ ਇਸ ਕੰਮ ਲਈ ਸਿਲੈਕਟ ਕਰ ਲੈਂਦਾ ਤੇ ਕੋਈ ਪ੍ਰਾਹੁਣਾ ਆ ਜਾਂਦਾ। ਦੂਸਰੇ ਜਿਹੜੇ ਮੁਲਕ 'ਚ ਹੁੰਦੇ ਨੇ, ਸੋਨੂ ਸਿੰਘ ਜਰਮਨੀ ਨੂੰ ਆਏ ਨੇ ਤੇ ਇਹ ਜਰਮਨੀ ਦੇ ਸਮਝੋ ਅੰਬੈਸਡਰ ਨੇ, ਜੋ ਇੱਥੋਂ ਲੈ ਕੇ ਜਾਣਗੇ ਇਹ ਪਾਕਿਸਤਾਨ ਦਾ, ਉਹ ਜਾ ਕੇ ਉੱਥੇ ਦੱਸਣਗੇ, ਉਹ ਲੋਕ ਹੋਰ ਆਉਣਗੇ। ਪਾਕਿਸਤਾਨ ਦੀ ਜਿਹੜੀ ਖੁਸ਼ਬੂ ਹੈ, ਜਿਹੜੀ ਪਾਕਿਸਤਾਨ ਦਾ ਚਿਹਰਾ ਹੈ, ਮੁਖੜਾ ਹੈ, ਪੂਰੀ ਦੁਨੀਆ ਜਿਹੜਾ ਨਾ ਖੂਬਸੂਰਤ ਨਜ਼ਰ ਆਏਗਾ। ਜਿੰਨੇ ਜ਼ਿਆਦਾ ਸਿੱਖ ਭਰਾ ਇੱਥੇ ਆਉਣਗੇ ਪੂਰੀ ਦੁਨੀਆ 'ਚ, ਆਲ ਓਵਰ ਦੀ ਵਰਲਡ। ਤੁਸੀਂ ਦੱਸਿਆ ਮੈਨੂੰ ਕਿ ਮਤਲਬ ਕੈਨੇਡਾ 'ਚ ਉਹ ਜਿਹੜਾ ਹਾਲ ਸੀ ਕਿਸੇ ਨਹੀਂ ਭਰਿਆ, ਦੋਸਾਂਝ ਨੇ ਭਰਿਆ, ਉਹਨੇ ਹੀ ਭਰਿਆ। ਤੇ ਫਿਰ ਪੰਜਾਬੀ ਭਰ ਦਿੰਦੇ ਨੇ ਖਾਲੀ ਚੀਜ਼ਾਂ। ਤੇ ਸਾਡਾ ਵੀ ਇਹੀ ਦਿਲ ਹੈ ਕਿ ਦੋਵਾਂ ਮੁਲਕਾਂ ਦੇ ਜਿਹੜੇ ਨੇ ਵੀਜ਼ੇ ਖੁੱਲਣ ਤੇ ਫਿਰ ਇੱਕ ਦੂਸਰੇ ਦੇ ਜਿਹੜੀਆਂ ਕਮੀਆਂ ਰਹਿ ਗਈਆਂ ਨੇ, ਭਰਨ ਵਾਲੀਆਂ ਚੀਜ਼ਾਂ ਰਹਿ ਗਈਆਂ ਨੇ ਮੁਹੱਬਤ ਦੀ ਵਜ੍ਹਾ ਤੋਂ, ਉਹ ਭਰ ਕੱਤਣ। ਇਹੀ ਤੁਹਾਡੇ ਚੈਨਲ ਦੇ ਜ਼ਰੀਏ ਪੈਗਾਮ ਦਿਆਂਗੇ ਪੂਰਾ ਆਲ ਓਵਰ ਦੀ ਵਰਲਡ। ਜਿੰਨੇ ਪੰਜਾਬੀ ਭਰਾ ਨੇ, ਸਿੱਖ ਭਰਾ ਨੇ, ਜਦੋਂ ਪਾਕਿਸਤਾਨ ਆਓ ਅਸੀਂ ਹਰ ਵਕਤ ਹਾਜ਼ਰ ਹਾਂ। ਉਹਨਾਂ ਦੀ ਖਿਦਮਤ ਜਿੰਨੀ ਹੋ ਸਕੀ ਜ਼ਰੂਰ ਕਰਾਂਗੇ ਤੇ ਸਾਡੀ ਖੁਸ਼ਕਿਸਮਤੀ ਹੈ। ਤੇ ਇਹ ਦੱਸੋ ਗਰਾਇਆ ਸਾਹਿਬ ਕਿ ਅਸੀਂ ਜਿੰਨੇ ਮਾਸ਼ਾਅੱਲਾ ਸਿੱਖ ਭਰਾ ਸਾਡੇ ਆਉਂਦੇ ਨੇ, ਅਸੀਂ ਉਹਨਾਂ ਦੀ ਪੂਰੇ ਪਾਕਿਸਤਾਨ ਦੇ ਵਿੱਚੋਂ ਇਹ ਆਵਾਜ਼ ਸੁਣੀ ਹੈ ਜਦੋਂ ਜਾਣ ਲੱਗਦੇ ਨੇ। ਜਿਵੇਂ ਹੁਣੇ ਸਰਦਾਰ ਸਵਰਨ ਸਿੰਘ ਹੋਰਾਂ ਵੀ ਆਖਿਆ ਵੀ ਮੈਨੂੰ ਬੇਤਹਾਸ਼ਾ ਪਿਆਰ ਲੋਕਾਂ ਕੀਤਾ, ਅਟੂਟ ਪਿਆਰ ਮਿਲਿਆ ਪਾਕਿਸਤਾਨ ਦਾ ਟੂਰ ਜਿਹੜਾ ਮੈਂ ਕੀਤਾ। ਤੇ ਤੁਸੀਂ ਆਂਦੇ ਹੋ ਤੁਸੀਂ ਤ੍ਰੈਰ ਹੀ ਇੰਡੀਆ ਵੀ, ਦਿੱਲੀ ਵੀ ਗਏ, ਤੁਸੀਂ ਬਾਹਰ ਵੀ ਸਿੱਖਾਂ ਨੂੰ ਦੋਸਤਾਂ ਨੂੰ ਮਿਲਣ ਜਾਂਦੇ ਹੋ। ਜਿਸ ਤਰ੍ਹਾਂ ਅਸੀਂ ਇਹ ਸਿੱਖ ਮਤ ਨਾਲ ਤਲਕ ਰੱਖਣ ਵਾਲੇ ਸਾਡੇ ਭੈਣਾਂ ਭਰਾ ਹੁੰਦੇ ਨੇ, ਉਹਨਾਂ ਦਾ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਤੁਹਾਡੀ ਵੀ ਇਸ ਤਰ੍ਹਾਂ ਹੀ ਸਿੱਖਾਂ ਸਵਾਗਤ ਕੀਤਾ ਕਿ ਉੱਥੇ ਕੋਈ? ਮੈਂ ਨਾ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਸੁਣਾਉਣਾ ਕਿਉਂਕਿ ਟਾਈਮ ਥੋੜਾ। ਜੀ। ਸੋਨੂ ਭਾਈ ਨੂੰ ਪਤਾ ਹੋਏਗਾ, ਚੰਡੀਗੜ੍ਹ ਇੱਕ ਸੁਲੱਖਣਾ ਝੀਲ ਹੈ ਜੀ, ਜਿਸ ਤਰ੍ਹਾਂ ਸਾਡਾ ਰਾਵਲ ਡੈਮ ਹੈ ਇਸਲਾਮਾਬਾਦ। ਇਸਲਾਮਾਬਾਦ ਤੇ ਚੰਡੀਗੜ੍ਹ ਇੱਕ ਡਿਜ਼ਾਈਨਰ ਹੀ ਸੀ, ਫ੍ਰੈਂਚ, ਉਹਨੇ ਡਿਜ਼ਾਈਨ ਕੀਤੇ ਨੇ ਦੋਵੇਂ ਸ਼ਹਿਰ। ਅੱਛਾ। ਇੱਕੋ ਤਰ੍ਹਾਂ ਦੇ ਉੱਥੇ ਵੀ ਸੈਕਟਰ ਨੇ, ਇੱਥੇ ਵੀ ਸੈਕਟਰ ਨੇ। ਤਾਂ ਸੁਲੱਖਣਾ ਝੀਲ ਦੇ ਇਰਦ ਗਿਰਦ ਨਾ ਵਾਕਿੰਗ ਟਰੈਕ ਹੈ ਜੀ। ਉਹਦੇ ਤੇ ਮੈਂ ਐਵੇਂ ਹੀ ਟਰੈਕ ਤੇ ਨਾ ਵਾਕ ਕਰ ਰਿਹਾ ਸੀ ਤੇ ਦੋ ਬਜ਼ੁਰਗ ਜੇ ਸਰਦਾਰ ਨਹੀਂ ਖਲੋਤੇ। ਦੂਸਰੇ ਤੀਸਰੇ ਮੈਂ ਚੱਕਰ ਤੇ ਆਇਆ ਤੇ ਉਹਨਾਂ ਮੈਨੂੰ ਖਿਲਾਰ ਲਿਆ। ਉਹਨਾਂ ਆਖਿਆ ਮੈਂ ਪੁੱਤਰ ਪੰਜਾਬ ਤੋਂ ਆਇਆ। ਮੈਂ ਜੀ ਕਿੱਥੋਂ? ਮੈਂ ਹਾਂ ਜੀ ਗੁਜਰਾਂਵਾਲੇ ਤੋਂ। ਉਹਨਾਂ ਆਖਿਆ ਜੀ ਅਸੀਂ ਕਸੂਰ ਦੇ ਹਾਂ। ਉਹ ਇੱਕ ਅੱਧਾ ਘੰਟਾ ਮੈਨੂੰ ਲਿਪਟ ਕੇ ਤੇ ਦੋਵੇਂ ਰੋਂਦੇ ਰਹੇ। ਜਿੰਨੀ ਅਸੀਂ ਮੁਹੱਬਤ ਦਿੰਦੇ ਆ ਨਾ, ਇਹਨੂੰ ਤੁਸੀਂ 1000 ਨਾਲ ਮਲਟੀਪਲਾਈ ਕਰ ਲਓ, ਉਸ ਤੋਂ ਜ਼ਿਆਦਾ ਉਹ ਦਿੰਦੇ ਨੇ। ਇੱਥੇ ਮੁਹੱਬਤ ਲੈਣ ਤੇ ਦੇਣ ਦਾ ਵਪਾਰ ਚੱਲ ਰਿਹਾ। ਹੋਰ ਵੀ ਬੰਦਿਆਂ ਨੂੰ ਮੈਂ ਮਿਲਿਆ ਬੜਾ, ਲੇਕਿਨ ਜਿਹੜਾ ਅਸਲ ਐਂਡ ਜਿਹੜਾ ਮੁੱਕੀ ਸੀ ਨਾ ਗੱਲ, ਐਂਡ ਪੰਜਾਬ ਤੇ ਪੰਜਾਬੀਆਂ ਦੀ ਮੁੱਕੀ ਸੀ। ਹੋਰ ਮੈਂ ਕਿਸੇ ਦੀ ਗੱਲ ਨਹੀਂ ਕਰਨਾ ਚਾਹੁੰਦਾ। ਪੰਜਾਬੀਆਂ ਤੇ ਉਹ ਜਿਹੜੇ ਅਸੀਂ ਆ ਨਾ, ਉਹ ਇੱਕ ਮੁਹੱਬਤ ਹੈ। ਅਗਰ ਅਸੀਂ ਇੰਨੀ ਮੁਹੱਬਤ ਕਰ ਰਹੇ ਹਾਂ ਨਾ ਸਰਦਾਰ ਡਾਕਟਰ ਸਾਹਿਬ, ਤੇ ਤੁਸੀਂ ਕਦੀ ਪੰਜਾਬ ਵਿੱਚ ਜਾਓ ਤੇ ਤੁਹਾਨੂੰ ਇਸ ਤੋਂ 1000 ਗੁਣਾ ਜ਼ਿਆਦਾ ਮਿਲੇ। ਵਾਹ। ਤੇ ਮੁਹੱਬਤ ਦੀ ਸੌਦਾਬਾਜ਼ੀ ਹੋ ਰਹੀ। ਲੋ ਜੀ ਪਿਆਰਿਓ, ਅਸਾਂ ਤੁਹਾਨੂੰ ਜਰਮਨੀ ਤੋਂ ਪਾਕਿਸਤਾਨ ਆਏ ਹੋਏ ਆਪਣੇ ਸਿੱਖ ਉਚੇਚੇ ਪ੍ਰਾਹੁਣੇ ਸਰਦਾਰ ਸਵਰਨ ਸਿੰਘ ਸੋਨੂ ਹੋਰਾਂ ਦੇ ਨਾਲ ਮਿਲਵਾਇਆ। ਤੇ ਅੱਜ ਦੀ ਇਹ ਜਿਹੜੀ ਸਾਡੀ ਲੰਚ ਦੀ ਤਕਰੀਬ ਹੈ, ਇਹਦੇ ਮਜਮਾਨ ਚੌਧਰੀ ਸ਼ਾਹਿਦ ਅੰਸਰ ਗੁਰਾਇਆ ਹੋਰਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ। ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਸਮਾਂ ਮੁੱਕ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾ